ਜਦੋਂ ਬਾਰਡਰ ਦੇ ਨੇੜੇ ਆਏ ਆ ਨਾ, ਕੋਈ 2-3 ਮੀਲ ਦੇ, ਉਹਨਾਂ ਆ ਕੇ ਫੌਜ ਲਾਈ ਸੀ, ਉਹਨਾਂ ਫੈਰ ਖੋਲ੍ਹ ਦਿੱਤਾ। ਹੇਠ ਉੱਤੇ ਅਸੀਂ ਕੋਈ ਮਰ ਗਿਆ, ਕੋਈ ਜਿਉਂਦਾ ਰਹਿ ਗਿਆ, ਜਿਨ੍ਹਾਂ ਚੋਂ ਮੈਂ ਇਕੱਲਾ ਹੀ ਬਚਿਆ ਸੀ, ਅਤੇ ਬਾਕੀ ਉੱਥੇ ਸ਼ਹੀਦ ਹੋ ਗਏ ਸਾਰੇ। ਨਹੀਂ, ਉੱਥੇ ਰਹਿ ਗਿਆ ਇੱਕ ਭਰਾ ਮੇਰਾ, ਸਾਈਂ ਉਹਦਾ ਨਾਂ ਹੈ, ਅਤੇ ਪਿਓ ਦਾ ਨਾਂ ਹਾਕਮਦੀਨ ਹੈ। ਅਤੇ ਅਸੀਂ ਜਦੋਂ ਨਸ਼ਿਆਂ 'ਤੇ ਗਦਰ ਪਿਆ ਨਾ, ਸਾਨੂੰ ਉਸਰ ਪੁਸਰ ਦਾ ਪਤਾ ਨਹੀਂ ਲੱਗਾ। ਦੂਸਰੇ ਜੀ ਸਾਰੇ ਮਿਲੇ ਨੇ, ਉਹ ਕੋਈ ਨਹੀਂ ਮਿਲਿਆ ਸਾਰੇ। ਪਿਓ ਮੇਰੇ ਨੂੰ ਪਹਿਲਾ ਫੈਰ ਵੱਜਾ, ਉਹ ਡਿੱਗਾ ਨਹੀਂ, ਫਿਰ ਦੂਸਰਾ ਵੱਜਾ ਨਾ ਜਿਸਲੇ, ਉਸਲੇ ਡਿੱਗਿਆ। ਅਤੇ ਭਰਾ ਮੇਰੇ ਨੇ ਜਨਾਬ ਉਹਨੂੰ ਫੜਿਆ, ਉਹਨੂੰ ਪਤਾ ਨਹੀਂ ਕਿਹੜਾ ਪਿਆ, ਉਹਨੇ ਆਹ ਮਾਰਿਆ ਕਾਪਾ, ਉਹਦੇ ਧੌਣ ਲਾ ਕੇ ਉਹ ਮਾਰੀ। ਵੱਡਾ ਭਰਾ ਸੀ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ 1947 ਦੀ ਵੰਡ ਦੀ ਇੱਕ ਹੋਰ ਸਟੋਰੀ ਲੈ ਕੇ, ਦਰਦਨਾਕ ਸਟੋਰੀ ਲੈ ਕੇ ਮੈਂ ਇਸ ਵੇਲੇ ਬੈਠਾ ਹਾਂ ਪਿੰਡ ਸ਼ਹਜ਼ਾਦਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਸਾਡੇ ਨਾਲ ਬਜ਼ੁਰਗ ਨੇ ਜਿਹੜੇ 1947 ਦੇ ਵਿੱਚ ਹਿਜਰਤ ਕਰਕੇ ਜੰਮੂ ਤੋਂ ਪਾਕਿਸਤਾਨ ਵਾਲੇ ਹਿੱਸੇ 'ਚ ਆਏ ਔਰ ਇਸ ਵੇਲੇ ਆ ਕੇ ਬੈਠੇ ਨੇ ਸ਼ਹਜ਼ਾਦਾ ਪਿੰਡ, ਕਸਬਾ ਹੈਗਾ ਬਹੁਤ ਵੱਡਾ। ਤੇ ਇਹਨਾਂ ਨਾਲ ਗੱਲਬਾਤ ਕਰਨੇ ਆ ਕਿ ਇਹ ਕਿਸ ਤਰ੍ਹਾਂ ਆਏ ਤੇ ਕੋਈ ਯਾਦਾਂ ਸ਼ੇਅਰ ਕਰਨ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ। ਕੀ ਨਾਂ ਜੀ ਚਾਚਾ ਜੀ ਆਪਣਾ? ਮੁਹੰਮਦ ਸ਼ਰੀਫ ਮੇਰਾ ਨਾਂ। ਤੇ ਵਾਲਦ ਸਾਹਿਬ ਦਾ ਨਾਂ? ਹਾਕਮਦੀਨ। ਅੱਛਾ, ਜਦੋਂ ਵੰਡ ਹੋਈ ਤੁਸੀਂ ਕਿੰਨੇ ਕੁ ਸੋ ਦੋ? ਮੈਂ 10 ਸਾਲ ਦਾ ਹੈ। ਤੇ ਮੁਝੇ ਸਮਝ ਹੋਈ ਫਿਰ ਸਾਰੀ? ਸਾਰੇ ਸਮਝੇ। ਤੇ ਕਿੱਥੋਂ ਤੁਸੀਂ ਆਏ ਚੱਲ ਕੇ? ਅਸੀਂ ਜੀ ਮੁਹਾਲ ਪਿੰਡ ਕਸ਼ਮੀਰ ਦੇ ਵਿੱਚ, ਉੱਥੋਂ ਆਏ ਹਾਂ, ਜ਼ਿਲ੍ਹਾ ਕਠੂਆ। ਅਤੇ ਆਪਣਾ ਜਦੋਂ 47 ਦੇ ਵਿੱਚ ਜੰਗ ਲੱਗੀ ਹੈ ਨਾ, 1 ਮਹੀਨਾ ਇੱਧਰੋਂ ਪਾਕਿਸਤਾਨ 'ਚੋਂ ਦੁਨੀਆ ਉੱਠ ਖਲੋਤੀ ਹੈ, ਅਤੇ ਉਹਦੇ ਬਾਅਦ ਅਸੀਂ 1 ਮਹੀਨਾ ਉੱਠੇ ਹਾਂ। ਸਾਡਾ ਕੋਈ 30-40 ਹਜ਼ਾਰ ਦਾ ਕਾਫਲਾ ਸੀ, ਜਿਹੜਾ ਉੱਥੇ ਸਾਨੂੰ ਕਾਬੂ ਕੀਤਾ। ਉਹਨਾਂ ਆਖਿਆ ਜੀ ਤੁਹਾਨੂੰ ਪਾਰ ਲੰਘਾਵਾਂਗੇ। ਫੌਜ ਨੇ ਕਿਹਾ ਕਿ ਸਿਵਲ ਲੋਕਾਂ ਨੇ? ਸਿਵਲ ਲੋਕਾਂ ਵੀ ਅਤੇ ਫੌਜ ਵੀ। ਜਦੋਂ ਬਾਰਡਰ ਦੇ ਨੇੜੇ ਆਏ ਆ ਨਾ, ਕੋਈ 2-3 ਮੀਲ ਦੇ, ਉਹਨਾਂ ਆ ਕੇ ਫੌਜ ਲਾਈ ਸੀ, ਉਹਨਾਂ ਫੈਰ ਖੋਲ੍ਹ ਦਿੱਤਾ। ਹੇਠ ਉੱਤੇ ਅਸੀਂ ਕੋਈ ਮਰ ਗਿਆ, ਕੋਈ ਜਿਉਂਦਾ ਰਹਿ ਗਿਆ, ਜਿਨ੍ਹਾਂ ਚੋਂ ਮੈਂ ਇਕੱਲਾ ਹੀ ਬਚਿਆ ਸੀ, ਅਤੇ ਬਾਕੀ ਉੱਥੇ ਸ਼ਹੀਦ ਹੋ ਗਏ ਸਾਰੇ। ਪਿਓ ਮੇਰੇ ਨੂੰ ਪਹਿਲਾ ਫੈਰ ਵੱਜਾ, ਉਹ ਡਿੱਗਾ ਨਹੀਂ, ਫਿਰ ਦੂਸਰਾ ਵੱਜਾ ਨਾ ਜਿਸਲੇ, ਉਸਲੇ ਡਿੱਗਿਆ। ਅਤੇ ਭਰਾ ਮੇਰੇ ਨੇ ਜਨਾਬ ਉਹਨੂੰ ਫੜਿਆ, ਉਹਨੂੰ ਪਤਾ ਨਹੀਂ ਕਿਹੜਾ ਪਿਆ, ਉਹਨੇ ਆਹ ਮਾਰਿਆ ਕਾਪਾ, ਉਹਦੇ ਧੌਣ ਲਾ ਕੇ ਉਹ ਮਾਰੀ। ਵੱਡਾ ਭਰਾ ਸੀ। ਮਤਲਬ ਸਾਡਾ ਬਹੁਤ ਹੀ ਨੁਕਸਾਨ ਕੀਤਾ ਸੀ, ਇੰਨਾ ਕੁ ਨੁਕਸਾਨ ਕੋਈ ਹੱਦੋਂ ਜ਼ਿਆਦਾ ਹੀ ਕੀਤਾ, ਜਿਹਦੇ ਨਾਲ ਚੋਂ ਅਸੀਂ ਮਾਰ ਪਿੱਟ ਕੇ ਦੇ ਇੱਥੇ ਪਹੁੰਚੇ ਹਾਂ। ਤੇ ਤੁਹਾਡੇ ਕੌਣ ਆ ਰਹੇ ਸੀ ਤੁਸੀਂ ਉਦੋਂ? ਵਾਲਦ ਸਾਹਿਬ? ਨਹੀਂ, ਇੱਕ ਵਾਲਦਾ ਸੀ, ਇੱਕ ਮਸ਼ੀਰਾ ਸੀ, ਇੱਕ ਮੇਰੇ ਤੋਂ ਛੋਟਾ ਮੇਰਾ ਭਰਾ ਸੀ, ਉਹਦੇ ਜਿੰਨਾ। ਜਿਹੜੇ ਆਏ 3 ਜੀ ਆਏ ਹਾਂ ਅਸੀਂ। ਤੇ ਤੁਹਾਡੀ ਅੱਖਾਂ ਦੇ ਸਾਹਮਣੇ ਉਹਨਾਂ ਮਾਰਿਆ ਵਾਲਦ ਨੂੰ ਤੇ ਭਰਾ ਨੂੰ? ਬਿਲਕੁਲ ਸਾਹਮਣੇ ਕੀ ਹੈ ਉੱਥੇ, ਜਿਹੜਾ ਖੂਨ ਆਪਣਾ ਪਾਣੀ ਚੱਲਦਾ, ਇਸ ਤਰ੍ਹਾਂ ਖੂਨ ਚੱਲਿਆ ਸੀ। ਹੋਰ ਲੋਕੀ ਵੀ ਵਿਚਾਰੇ? ਆਹੋ। ਹੁਣ 30-40 ਹਜ਼ਾਰ ਦਾ ਕਾਫਲਾ ਕੋਈ ਛੋਟਾ, 30-40 ਹਜ਼ਾਰ ਦਾ ਕਾਫਲਾ ਛੋਟਾ ਨਹੀਂ ਹੁੰਦਾ, ਬਹੁਤ ਵੱਡਾ ਹੁੰਦਾ। ਅਤੇ ਉਹਨਾਂ ਧੋਖਾ ਕਰਕੇ ਸਾਨੂੰ ਮਾਰਿਆ ਵੀ ਤੁਹਾਨੂੰ ਪਾਕਿਸਤਾਨ ਟਪਾਵਾਂਗੇ, ਸਾਨੂੰ ਅਗਾਂਹ ਲੰਘਣ ਨਹੀਂ ਦਿੱਤਾ, ਉੱਥੇ ਫੈਰ ਖੋਲ੍ਹ ਕੇ ਤੇ ਮਾਰ ਦਿੱਤਾ। ਤੇ ਲਾਸ਼ਾਂ ਵਗੈਰਾ ਉੱਥੇ ਹੀ ਬਜ਼ੁਰਗਾਂ ਦੀ? ਉੱਥੇ ਹੀ ਖਤਮ ਹੋ ਗਈਆਂ। ਉੱਥੇ ਕੁੱਤੇ ਕਾਂ ਉਰਾ ਪਰਾ ਖਾਂਦੇ ਰਹੇ ਨੇ। ਉੱਥੇ ਲਾਸ਼ਾਂ ਨੂੰ ਕੌਣ ਸਾਂਭਦਾ ਸੀ? ਉੱਥੇ ਆਪਣੇ ਜਾਨ ਦੀ ਪਈ ਦੀ ਸੀ। ਅਸੀਂ 1 ਮਹੀਨਾ ਬਾਅਦ 'ਚ ਉੱਠੇ ਹਾਂ। ਇਹ ਮਹੀਨਾ ਪਹਿਲਾਂ ਇੱਧਰੋਂ ਚਲੇ ਗਏ ਨੇ। ਇਹਨਾਂ ਜਾ ਕੇ ਦੱਸਿਆ ਨਾ ਵੀ ਸਾਡੇ ਬੀਬੀਆਂ ਨਾਲ ਅਤੇ ਭਰਾਵਾਂ ਨਾਲ ਅਤੇ ਜ਼ੁਲਮ ਕੀਤੇ ਨੇ ਇਹਨਾਂ ਮੁਸਲਮਾਨਾਂ, ਉਹ ਸਾਡੇ 'ਤੇ ਕਸਰ ਜਾ ਕੱਢੀ ਇਹਨਾਂ। ਓਏ ਹੋਏ। ਆਹ, ਤੇ ਫਿਰ ਇੱਥੇ ਆ ਕੇ ਵਾਲਦਾ ਪਰੇਸ਼ਾਨ ਸਾਰੇ ਤੁਸੀਂ ਹੋ ਗਏ? ਆਹ, ਪਰੇਸ਼ਾਨ ਕੀ, ਫਿਰ ਮੰਗ ਪੈਣ ਕਿ ਅਸੀਂ ਤਾਂ ਗੁਜ਼ਾਰਾ ਕਰਨਾ, ਸਾਡਾ ਆਸਰਾ ਹੀ ਕੋਈ ਨਹੀਂ। ਅਤੇ ਅਸੀਂ ਤਾਂ ਬੜੇ ਔਖੇ ਦਿਹਾੜੇ ਕੱਢੇ ਨੇ। ਉਹਦੇ ਬਾਅਦ ਫਿਰ ਗੌਰਮੈਂਟ ਨੇ ਸਾਨੂੰ ਕੁਝ ਥੋੜ੍ਹਾ ਬਹੁਤਾ ਅਨਾਊਂਸਮੈਂਟ ਵੀ ਦਿੱਤਾ, ਖਾਣ ਪੀਣ ਨੂੰ, ਰਾਸ਼ਨ ਵਗੈਰਾ। ਇਹਦਾ ਮਤਲਬ ਕਿ ਚਾਚੇ ਤੁਸੀਂ ਜਿਹੜੀ ਇਹ ਘੱਟ ਵੱਡੇ, ਉਹ ਤੇ ਤੁਹਾਡੇ ਘਰ ਤੋਂ ਸ਼ੁਰੂ ਹੋਈ? ਉੱਥੋਂ ਹੀ ਬਸ, ਉੱਧਰੋਂ ਸ਼ੁਰੂ ਹੋਈ, ਉੱਧਰੋਂ ਹੋ ਕੇ ਤੇ ਫਿਰ ਅਸੀਂ ਇੱਧਰ ਆਏ ਹਾਂ। ਬਹੁਤ ਜ਼ਿਆਦਾ ਨੁਕਸਾਨ ਸਾਡਾ ਕੀਤਾ ਗਿਆ ਹੈ। ਤੁਸੀਂ ਇਹ ਦੱਸੋ ਵੀ ਇੱਧਰੋਂ ਤੁਸੀਂ ਜਾਓਗੇ, ਕਿਤੇ ਵੀ ਜਾਓਗੇ ਗੈਰ ਇਲਾਕੇ, ਜਦੋਂ ਉਹਨਾਂ ਆਖਣਾ ਸਾਡੇ ਨਾਲ ਜ਼ੁਲਮ ਉਹਨਾਂ ਕੀਤਾ, ਉਹ ਜ਼ੁਲਮ ਦਾ ਬਦਲਾ ਸਾਡੇ ਕੋਲੋਂ ਲਿਆ ਗਿਆ ਹੈ। ਤੁਸੀਂ ਸਾਰੇ ਆ ਗਏ ਜਾਂ ਤੁਹਾਡੇ ਕੋਈ ਜੀ ਉੱਥੇ ਵੀ ਨੇ? ਨਹੀਂ, ਉੱਥੇ ਰਹਿ ਗਿਆ ਇੱਕ ਭਰਾ ਮੇਰਾ, ਸਾਈਂ ਉਹਦਾ ਨਾਂ ਹੈ, ਅਤੇ ਪਿਓ ਦਾ ਨਾਂ ਹਾਕਮਦੀਨ ਹੈ। ਅਤੇ ਅਸੀਂ ਜਦੋਂ ਨਸ਼ਿਆਂ 'ਤੇ ਗਦਰ ਪਿਆ ਨਾ,
ਸਾਨੂੰ ਉਸਰ ਪੁਸਰ ਦਾ ਪਤਾ ਨਹੀਂ ਲੱਗਾ। ਦੂਸਰੇ ਜੀ ਸਾਰੇ ਮਿਲੇ ਨੇ, ਉਹ ਕੋਈ ਨਹੀਂ ਮਿਲਿਆ। ਤੁਹਾਡੇ ਤੋਂ ਵੱਡਾ ਸੀ? ਵੱਡਾ ਸੀ। ਕਿੰਨੀ ਕੁ ਉਮਰ ਹੋਣੀ ਉਦੋਂ ਦੀ? ਉਦੋਂ ਉਹਦੀ ਉਮਰ ਸੀ ਮੇਰੇ ਖਿਆਲ ਆਉਂਦਾ ਕੋਈ 20-22 ਸਾਲ ਦਾ ਹੋਣਾ। ਅੱਛਾ, ਜਵਾਨ ਫਿਰ ਹੋਏ, ਕੁਆਰਾ? ਕੁਆਰਾ। ਤੇ ਉਹ ਜਦੋਂ ਤੁਸੀਂ ਆਏ ਹੋ ਤੁਹਾਡੇ ਨਾਲ ਜੱਥੇ ਦੇ ਹੈ ਸੀ? ਆਹੋ, ਉਸ ਵੇਲੇ ਇਕੱਠੇ ਸੀ। ਆਹੋ। ਜਿਸ ਵੇਲੇ ਸਾਡੇ ਤੇ ਹੱਲਾ ਬੋਲਿਆ ਨਾ, ਉਸ ਵਕਤ ਸਾਨੂੰ ਨਹੀਂ ਲੱਭਾ। ਉਹ ਵਿਛੜ ਗਏ ਸਾਰੇ। ਹੋਰ ਸਾਰੇ ਇਕੱਠੇ ਹੋਏ ਆ, ਸਾਰਿਆਂ ਦੀਆਂ ਲਾਸ਼ਾਂ ਵੀ ਵੇਖੀਆਂ ਨੇ, ਉਹ ਨਹੀਂ ਸਾਨੂੰ ਮਿਲਿਆ। ਤੁਹਾਡਾ ਇੱਕ ਭਰਾ ਸ਼ਹੀਦ ਵੀ ਹੋ ਗਿਆ ਤੇ ਇੱਕ ਜਿਹੜਾ ਨੂੰ ਮਿਸ ਹੋ ਗਿਆ। ਤੇ ਉਹ ਕਿਸ ਤਰ੍ਹਾਂ ਦਾ ਤੁਸੀਂ ਹੁਣ ਮਤਲਬ ਤੁਸੀਂ ਕੁਝ ਕਹੋ ਨਾ ਆਪਣੇ ਦੋਸਤਾਂ ਨੂੰ ਕਿ ਜੇ ਅਗਰ ਵੀ ਕਿਸੇ ਨੂੰ ਪਤਾ ਹੈ ਇਸ ਨਾਂ ਦਾ ਬੰਦਾ ਜਾਂ ਉੱਥੇ ਬੰਦਾ ਕੋਈ ਨਹੀਂ ਸਾਡਾ ਰਿਹਾ। ਉਧਰ ਸਾਰਾ ਪਿੰਡ ਉੱਠ ਗਿਆ ਸੀ? ਉੱਠ ਗਿਆ ਤਾਂ। ਤੇ ਤੁਹਾਨੂੰ ਜੀ ਯਕੀਨ ਹੈ ਕਿ ਉਹਨੂੰ ਮਾਰਿਆ ਨਹੀਂ ਹੋਏਗਾ? ਸਾਨੂੰ ਇਹ ਨਹੀਂ ਪਤਾ ਵੀ ਉਹਨੂੰ ਮਾਰ ਛੜਿਆ ਦਾ ਕਿ ਜਿੰਦਾ। ਸਾਨੂੰ ਉਹ ਲੱਭਾ ਨਹੀਂ। ਅਸੀਂ ਆਨੇ ਵੀ ਉਧਰ ਰਹਿ ਗਿਆ, ਵੀ ਉਹ ਮਿਲੇ ਹੀ ਨਹੀਂ ਸਾਨੂੰ। ਤੇ ਨਾ ਜ਼ਿੰਦਾ ਤੇ ਨਾ ਮੁਰਦਾ, ਕੋਈ ਪਤਾ ਨਹੀਂ? ਕੋਈ ਪਤਾ ਨਹੀਂ। ਤੇ ਉਂਝ ਵਾਲ ਦਾ ਜ਼ਿਕਰ ਤੇ ਕਰਦੇ ਹੋਣੀ ਨਾ ਅਕਸਰ? ਵਾਲਦਾ ਨੇ ਇਹ ਜਿਹੜੇ ਪੀਰ ਫਕੀਰ ਉਹਨਾਂ ਕੋਲ ਟੇਵੇ ਲਵਾਉਣਾ, ਉਹਨਾਂ ਆਖਣਾ ਜਿੰਦਾ ਆ। ਤੇ ਉਂਝ ਸਾਨੂੰ ਇਹ ਕੋਈ ਪਤਾ ਨਹੀਂ ਵੀ ਜਿੰਦਾ ਕਿ ਮਾਰ ਛੜਿਆ ਤਾਂ। ਉਹ ਯਾਦ ਤੇ ਹੁੰਦਾ ਨਾ ਹੁਣ ਤੱਕ? ਆਹੋ, ਹੁਣ ਵੀ ਅਸੀਂ ਮੈਂ ਜਿੱਥੇ ਗੱਲ ਹੁੰਦੀ ਉੱਥੇ ਵੀ ਮੈਂ ਨਾ, ਮੇਰੇ ਨਾਲ ਵੱਡਾ ਭਰਾ ਮੇਰਾ ਉਧਰ ਰਹਿ ਗਿਆ ਆਉਂਦੇ ਆ। ਕਦੇ ਇਹ ਵੀ ਗੱਲ ਵੀ ਭਰਾ ਯਾਦ ਨਹੀਂ ਆਉਣ। ਭਰਾ ਯਾਦ ਨਾ ਹੋਣ, ਭਰਾ ਦੇ ਬਾਹਾਂ ਹੁੰਦੀਆਂ ਨੇ। ਬਸ। ਤੇ ਵਾਲਦ ਸਾਹਿਬ ਜਿਹੜੇ ਨੂੰ ਸ਼ਹੀਦ ਕਰ ਦਿੱਤੇ ਗਏ? ਹਾਂਜੀ। ਤੇ ਭਰਾ ਮਿਸ ਹੋ ਗਏ? ਹਾਂਜੀ। ਤੇ ਇਹ ਤਾਂ ਬੜੇ ਵੱਡੇ ਸਦਮੇ ਚਾਚਾ ਜੀ ਤੁਹਾਡੇ ਦਿਲ ਦੇ ਚ ਨੇ। ਬਿਲਕੁਲ। ਦੋਸਤੋ, ਅਗਰ ਕੋਈ ਉਸ ਸਾਈਡ ਤੋਂ ਵੀਡੀਓ ਬਣਾਉਂਦਾ ਹੈ ਜਾਂ ਕੋਈ ਐਸਾ ਬੰਦਾ ਇਸ ਨਾਂ ਤੋਂ, ਚਾਚਾ ਇੱਕ ਵਾਰੀ ਫਿਰ ਨਾਂ ਦੱਸ ਦਿਓ ਉਹਨਾਂ ਦਾ। ਸਾਈਂ ਮੁਹੰਮਦ ਨਾਂ ਹੈ ਉਹਦਾ, ਵਾਲਦਾ ਆਖਦੇ ਨੇ। ਤੇ ਪਿੰਡ ਜਿੱਥੋਂ ਅਸੀਂ ਨਾਲ ਹੀ ਸੀ ਨਾ, ਇਹ ਅਸਲ ਤੇ ਅਸੀਂ ਉੱਠਿਆ ਇੱਕ ਬੁੱਧੀ ਪਿੰਡ ਹੈ ਕਠੂਏ ਦੇ ਨਾਲ ਉੱਥੋਂ, ਤੇ ਦੂਸਰਾ ਤੇ ਸਾਡਾ ਨਾਨਕਿਆਂ ਦਾ ਪਿੰਡ ਸੀ ਮਵਾਲਾ। ਤੇ ਬੁੱਧੀ ਦੇ ਰਹਿਣ ਵਾਲੇ ਨੇ ਉਹ। ਤੇ ਹਮਲਾ ਕਿੱਥੇ ਕਰਕੇ ਹੋਇਆ ਸੀ? ਉਰਾਂ ਆ ਕੇ ਕਿਤੇ ਜਿਹੜਾ ਜੱਥਾ ਪਿਆ? ਆਹੋ, ਉਰਾਂ ਕਿਤੇ ਹੋਇਆ। ਉੱਥੋਂ ਦਾ ਨੇ ਥਾਂ ਦਾ ਮੈਨੂੰ ਪਤਾ ਵੀ ਕਿਹੜਾ ਥਾਂ ਸੀ। ਸ਼ਾਮ ਦਾ ਵਕਤ ਇਹ ਡੀਗਰ ਸੀ ਜਿਸ ਵੇਲੇ ਹਮਲਾ ਬੋਲਿਆ। ਤੇ ਪਿੰਡੋਂ ਕਿੰਨਾ ਕੁ ਚੱਲ ਕੇ ਤੁਸੀਂ ਆਏ ਸੋ? ਪਿੰਡੋਂ ਤਕਰੀਬਨ ਕੋਈ 8-9 ਮੀਲ 10 ਅਸੀਂ ਆ ਗਏ ਹਾਂ। ਠੀਕ। ਤੇ 6 ਮੀਲ ਅਸੀਂ ਅੱਗੇ ਇੰਨਾ ਕੁ ਫਰਕ ਬਾਰਡਰ ਦੇ ਮੇਲੇ। ਉੱਥੇ ਫਿਰ ਮਿਸ ਹੋ ਗਏ? ਉੱਥੇ ਮਿਸ ਹੋਏ। ਤੇ ਤੁਹਾਨੂੰ ਉਸ ਦੌਰ 'ਚ ਦੱਸਿਆ ਕਿਸੇ ਹੋਰ ਤੁਹਾਡੇ ਜੱਥੇ 'ਚ ਕੋਈ ਯਾਰਾਂ ਦੋਸਤਾਂ ਨੇ ਕਿ ਯਾਰ ਸਾਡੇ ਵੀ ਮਿਸ ਹੋ ਗਏ ਨੇ ਜਾਂ ਮਰ ਗਏ ਨੇ? ਉਹਨਾਂ ਦੇ ਨੇ ਕਿਸੇ ਦਾ ਵੀ ਨਹੀਂ। ਬਹੁਤੇ ਸ਼ਹੀਦ ਹੀ ਹੋ ਗਏ, ਮਾਰੀ ਗਏ ਸੀ ਉੱਥੇ ਬਹੁਤੇ। ਕੋਈ ਐਸਾ ਨਹੀਂ। ਜਿਹੜੇ ਰਹਿ ਗਏ ਸੀ ਨਾ ਚੰਦ, ਉਹ ਆ ਵੀ ਗਏ ਸੀ ਇਧਰ। ਅੱਛਾ, ਬਾਅਦ ਚ ਆ ਗਏ ਜਿਹੜੇ ਮਿਸ ਹੋ ਗਏ, ਗਵਾਚ ਗਏ? ਹਾਂਜੀ, ਉਹ ਆਏ ਸੀ। ਇਹ ਤੇ 2 ਲੜਕੀਆਂ ਤੇ 2 ਭਰਾ ਸੀ। ਇਲਮਦੀਨ ਜੂਨੀਅਰ ਹੀ, ਇਲਮਦੀਨ ਦਾ ਬਸ਼ਕ, ਇਹ ਬਾਅਦ ਚ ਆਏ ਨੇ ਕੋਈ 6-7 ਸਾਲੇ। ਤੇ ਉਦੋਂ ਯੰਗ ਛੋਟੇ ਹੋਣੇ ਨੇ? ਛੋਟੇ ਸੀ। ਅੱਛਾ। ਤੇ ਤੁਹਾਨੂੰ ਵੀ ਉਹ ਹਿਰਸ ਰਹੀ ਕਿ ਹੋਣੀ ਕਿ ਹੋ ਸਕਦਾ ਸਾਡਾ ਵੀ ਆ ਜਾਏ? ਇਹ ਹਿਰਸ ਹੈ ਵੀ ਸ਼ਾਇਦ ਅਸੀਂ ਮਿਲ ਹੀ ਪਈਏ ਕਿਤੇ ਤੇ ਕਿਤੇ। ਤੇ ਹੁਣ ਉਹ ਜਾਣਦਾ, ਉਧਰ ਮਿਸਾਲ ਹੀ ਕੋਈ ਨਹੀਂ ਜਾਣਦੇ। ਉਧਰ ਹੋਏ ਕੋਈ ਬੰਦਾ ਤੇ ਉਹ ਚਿੱਠੀ ਸਾਨੂੰ ਪਾਏ ਤੇ ਅਸੀਂ ਉਹਦੇ ਜ਼ਰੀਏ ਫਿਰ ਪਰਮਿਟ ਬਣਾ ਕੇ ਤੇ ਫਿਰ ਜਾ ਸਕਦੇ ਹਾਂ। ਇੱਧਰ ਜਾਣਾ ਸੌਖਾ ਹੈ, ਅੰਮ੍ਰਿਤਸਰ ਗੁਰਦਾਸਪੁਰ। ਇੱਧਰ ਜਾਣਾ ਸੌਖਾ ਹੈ, ਇੱਧਰ ਜਾਣਾ ਔਖਾ ਹੈ। ਜੰਮੂ ਵਾਲੇ ਇੱਧਰ ਕੰਮ ਬਾਕੀ ਮੁਸ਼ਕਲ ਹੈ। ਤੇ ਅਸੀਂ ਅਨਪੜ੍ਹ, ਸਾਨੂੰ ਇਹ ਪਤਾ ਵੀ ਇੱਧਰ ਜਾਣਾ ਔਖਾ। ਸਹੀ ਕਹਿੰਦੇ ਹੋ, ਸਹੀ ਕਹਿੰਦੇ ਹੋ। ਚਲੋ, ਜੋ ਹੁੰਦਾ ਇੰਡੀਆ ਦਾ ਇਲਾਕਾ ਹੁੰਦਾ ਤੇ ਕੋਈ ਕਰਤਾਰਪੁਰ ਹੀ ਆ ਜਾਂਦਾ। ਜੇ ਆ ਜਾਏ ਤੇ ਫਿਰ ਤੇ ਪਤਾ ਲੱਗ ਜਾਂਦਾ ਵੀ ਇਹ ਫਲਾਣੇ ਦਾ ਆ। ਤੇ ਤੁਹਾਨੂੰ ਅਗਰ ਪਤਾ ਲੱਗੇ ਕਿ ਤੁਹਾਡਾ ਭਾਈ ਦੇ ਕਿਤੇ ਕੋਈ ਉਧਰ ਹੈ ਜਾਂ ਕਿਤੇ, ਤੇ ਜਾਣਾ ਚਾਹੋਗੇ? ਬਿਲਕੁਲ ਜਾਵਾਂਗੇ। ਜੇ ਤੇ ਪਤਾ ਲੱਗੇ ਤੇ ਫਿਰ ਤੇ ਅਸੀਂ ਭਾਵੇਂ 10,000 ਵੀ 20,000 ਵੀ ਲੱਗੇ ਤੇ ਪਰਮਿਟ ਬਣਵਾ ਕੇ ਜਾਣਾ ਪੈਂਦਾ। ਇਹ ਤੋਂ ਜਾਣਾ ਪੈਂਦਾ ਦਿੱਲੀੋਂ ਫਿਰ ਜਾਣਾ ਪੈਂਦਾ ਜੰਮੂ। ਅੱਛਾ। ਨਹੀਂ, ਉਹ ਪਰਮਿਟ ਬਣਦਾ ਨਾ, ਉਦੋਂ ਫਿਰ ਦਿੱਲੀ ਜਾਣਾ ਪੈਂਦਾ ਨਾ। ਦਿੱਲੀੋਂ ਫਿਰ ਉਹਨਾਂ ਪਰਮਿਟ ਬਣਾਉਣਾ। ਫਿਰ ਉਹ ਜਿਹੜੇ ਪਿੰਡ ਦਾ ਬਣਾਵਾਂਗੇ ਨਾ, ਉੱਥੋਂ ਦੀ ਪੁਲਿਸ ਜਿਹੜੀ ਹੈ ਥਾਣੇ ਦੀ, ਉਹ ਨਾਲ ਮੈਨੂੰ ਲੈ ਕੇ ਉੱਥੇ ਉਹ ਸ਼ਹਿਰ ਜਾਣਾ। ਪੁਲਿਸ ਨਾਲ ਹੋਏਗੀ ਮੇਰੇ। ਕੋਈ ਨਾਂ ਤੇ ਵਾਲਦ ਦਾ ਨਾਂ ਫਿਰ ਪੁੱਛ ਲਓ। ਸਾਈਂ ਉਹ ਭਰਾ ਮੇਰਾ ਸਾਈਂ। ਮੈਂ ਉਹਦੇ ਨਾਲ ਛੋਟਾ ਹਾਂ। ਤੁਸੀਂ ਹੈ ਕਿੰਨੇ ਭਾਈ ਸੋ? ਅਸੀਂ 5 ਭਾਈ ਸੀ। ਅੱਛਾ। ਤੇ ਭੈਣਾਂ? 2 ਸੀ। 2 ਭੈਣਾਂ ਸੀ, ਮਾਸ਼ਾਅੱਲਾ। ਤੇ ਫਿਰ ਇੱਥੇ ਤੁਸੀਂ ਸਿੱਧੇ ਸਜਾਦੇ ਆਏ ਕਿ ਕਿਤੇ ਹੋਰ ਆਏ ਸੋ? ਨਹੀਂ, ਅਸੀਂ ਬੈਠੇ ਹਾਂ ਪਹਿਲੋਂ ਖਾਨੋਂ ਵਾਲਾ ਵੱਡੇ ਭਾਈ ਦੇ ਕੋਲ, ਉੱਥੋਂ ਫਿਰ ਇੱਥੇ ਆਏ ਹਾਂ। ਅੱਛਾ। ਤੇ ਵਾਲਦਾ ਤੁਹਾਡੇ ਫਿਰ ਕਿੰਨੀ ਦੇਰ ਤੱਕ ਜ਼ਿੰਦਾ ਰਹੇ ਨੇ ਉਸ ਇੱਧਰ ਆਉਣ ਤੋਂ ਬਾਅਦ? ਕੋਈ ਮੇਰਾ ਖਿਆਲ ਹੋ ਗਿਆ ਉਹਨੂੰ ਕੋਈ
15-16 ਸਾਲ ਫੌਤ ਹੋਈ ਨਾ। ਹਾਂ 16 ਕੁ ਸਾਲ ਹੋ ਗਏ। ਤੇ ਉਧਰ ਕੋਈ ਆਪਣਾ ਕੋਈ ਜ਼ਮੀਨ ਭਾਂਡਾ ਵੀ ਹੈਗਾ ਸੀ? ਹਾਂਜੀ ਹੈ ਸੀ। ਠੀਕ ਹੈ। ਹਾਂ ਤੇ ਜਦੋਂ ਤੁਸੀਂ ਆਏ ਹੋ ਤੇ ਕੀ ਲੈ ਕੇ ਆਏ ਵਾਲ ਦਾ? ਕੋਈ ਸ਼ੈਖ ਦਾਦ ਨਹੀਂ ਲੈ ਕੇ ਆਏ। ਤਨ ਦੇ ਕੱਪੜੇ ਹੀ ਸੀ, ਹੋਰ ਜੋ ਕੁਛ ਹੈ ਸਭ ਕੁਝ ਲੈ ਲਿਆ ਉਹਨਾਂ ਉੱਥੇ। ਕੋਈ ਸ਼ੈਖ ਦਾਦ ਨਹੀਂ, ਨੰਗ ਮਨੰਗੇ ਦੇ ਅਲਫ ਲੀਲਾ, ਇੱਕ ਇੱਕ ਕਮੀਜ਼ ਗੱਲ ਹੁੰਦੀ ਸੀ। ਹੁਣ ਤੇ ਭੈਣ ਚੋਦ ਬੜੇ ਬੜੇ ਚੀਜ਼ਾਂ ਨਿਕਲਣਾ, ਉਦੋਂ ਕੋਈ ਹਾਲ ਨਹੀਂ ਸੀ। ਸਹੀ ਹੈ। ਤੇ ਉਂਝ ਯਾਦ ਆਉਂਦਾ ਕਦੀ ਪਿੰਡ ਕਿ ਨਹੀਂ? ਬੜਾ ਯਾਦ ਆਉਂਦਾ। ਅਸੀਂ ਤੇ ਆਨੇ ਹੁਣ ਜਰਾ ਕੋ ਖੋਲ੍ਹ ਹੋਏ ਤਾਂ ਅਸੀਂ ਜਾਈਏ, ਬੜਾ ਦਿਲ ਕਰਦਾ। ਆਪਣੇ ਘਰ ਪਿੰਡ ਹੀ ਹੁੰਦਾ। ਆ ਮੁੰਡੇ ਜੇ ਨਾ ਮੈਂ ਤੇ ਮੈਨੂੰ ਸਾਰੀ ਹੋਸ਼ ਹੈ ਉੱਥੋਂ ਦੀ। ਤੇ ਤੁਹਾਡੇ ਸਕੂਲੇ ਜਾਂਦੇ ਹੋ ਕਿ ਨਹੀਂ? ਨਹੀਂ ਉਸ ਵੇਲੇ ਸਕੂਲੇ ਨਹੀਂ ਜਾਂਦੇ, ਐਵੇਂ ਝੂਠ ਮਾਰੀਏ ਨਾ। ਸਕੂਲ ਦੀ ਚਾਚਾ ਇੱਧਰ ਆਣ ਕੇ ਪੈਣ ਲੱਗੇ, ਤੇ ਇੱਥੇ ਵੀ ਕਦੋਂ ਜਾਂਦੇ ਸੀ, ਸਾਰੇ ਇਸ ਤਰ੍ਹਾਂ ਹੀ ਫਿਰਦੇ ਸੀ। ਹੁਣ ਪੈਸੇ ਨਾਲ ਪੜ੍ਹਾਈ ਹੋ ਰਹੀ ਹੈ। ਹਾਂ ਸਹੀ ਹੈ। ਤੇ ਜਦੋਂ ਤੁਸੀਂ ਇੱਥੇ ਸਜਾਦੇ ਆਏ ਤੇ ਇੱਥੇ ਉਨੀ ਦੇਰ ਤੱਕ ਹੋਰ ਵੀ ਆ ਗਏ ਸਨ ਇੰਡੀਆ 'ਚ ਜਿਹੜੇ ਮਹਾਜਰ ਸਨ? ਉਹ ਪਹਿਲੋਂ ਆ ਗਏ, ਗੁਰਦਾਸਪੁਰੀਏ, ਅੰਮ੍ਰਿਤਸਰੀਏ, ਹੁਸ਼ਿਆਰਪੁਰੀਏ, ਜਲੰਧਰੀਏ, ਫਿਰੋਜ਼ਪੁਰੀਏ। ਇਹ ਜਿਹੜੇ ਲੋਕ ਨਾ ਜਦੋਂ ਦਾ ਨਾਂ ਲੈਣਾ, ਇਹ ਗੈਰ ਇਲਾਕੇ 'ਚ ਪਹਿਲੋਂ ਆ ਗਏ ਸੀ। ਅੱਛਾ। ਹਾਂ ਹਿੰਦੁਸਤਾਨ ਤੇ ਪਾਕਿਸਤਾਨ ਉਹਨਾਂ ਦਾ ਹੀ। ਇਹ ਕਸ਼ਮੀਰ ਫੰਡ ਜਿਹੜਾ ਹੈ ਨਾ, ਉਹ ਇੱਧਰ ਨਹੀਂ ਸੀ, ਉਹ ਉਧਰ ਦਾ ਸੀ। ਉਹਦੇ ਸਾਨੂੰ ਧੋਖੇ ਨਾਲ ਫਿਰ ਉਹਨਾਂ ਰੱਖਿਆ ਉਧਰ ਵੀ ਤੁਸੀਂ ਨਹੀਂ ਜਾਣਾ। ਫਿਰ 1 ਮਹੀਨਾ ਇੱਧਰੋਂ, ਫਿਰ ਜਦੋਂ ਗਏ ਨਾ ਫਿਰ ਸਾਨੂੰ ਮਾਰ ਪਈ ਹੈ। ਤੇ ਤੁਹਾਡਾ ਪਿੰਡ ਜਿਹੜਾ ਉਧਰ ਸੀ ਉਹ ਉੱਥੇ ਮੁਸਲਮਾਨ ਹੀ ਸਾਰੇ ਕਿ ਹੋਰ ਵੀ ਸਨ? ਨਹੀਂ ਉੱਥੇ ਖੱਤਰੀ ਵੀ ਸੀ, ਦੂਸਰੇ ਮਾਸ਼ੇ ਵੀ ਸੀ, ਬਟਵਾਲ ਸੀ, ਕਈ ਕੌਮਾਂ ਸੀ ਉੱਥੇ। ਹਾਂ ਮਿਕਸ ਸੀ ਮਤਲਬ? ਮਿਕਸ। ਤੇ ਤੁਹਾਡਾ ਉਹ ਜਿਹੜਾ ਪਿੰਡ ਸੀ ਉੱਥੇ ਕੋਈ ਮਸਜਿਦ ਗੁਰਦੁਆਰਾ ਹੈ ਸੀ? ਆਹ ਗੁਰਦੁਆਰਾ ਆਇਆ ਸੀ। ਤੇ ਮਸਜਿਦ ਵੀ ਮੇਰਾ ਖਿਆਲ ਹੈ ਸੀ, ਹਟਵੀਂ ਸੀ ਉੱਥੋਂ ਹੈ ਸੀ। ਅੱਛਾ। ਹਾਂ ਸਹੀ ਹੈ। ਤੇ ਕਦੀ ਸਫ਼ਰ ਕੀਤਾ ਜੰਮੂ ਤੋਂ ਸਿਆਲਕੋਟ ਟ੍ਰੇਨ ਤੇ? ਨਹੀਂ ਮੈਂ ਨਹੀਂ ਕੀਤਾ। ਟ੍ਰੇਨ ਵੀ ਚੱਲਦੀ ਨਹੀਂ ਸੀ ਨਾ? ਨਾ ਅੱਛਾ। ਨਾ ਬਿਲਕੁਲ ਨਹੀਂ, ਗਲਤ ਕੰਮ ਕਰਨਾ। ਕਿਉਂ ਉੱਥੋਂ ਸਾਡੇ ਪਿੰਡੋਂ 20 ਮੀਲ ਸੀ ਆਪਣਾ ਜੰਮੂ। ਜੇ ਜਾਣਾ ਚਾਹੁੰਦੇ ਤਾਂ ਪੈਦਲ ਹੀ, ਉਦੋਂ ਟ੍ਰੇਨਾਂ ਉੱਥੇ ਹੈ ਕੋਈ ਨਹੀਂ। ਇੱਥੋਂ ਸਿਆਲਕੋਟੋਂ ਟ੍ਰੇਨ ਜਾਂਦੀ ਸੀ। ਤੇ ਤੁਸੀਂ ਬਾਰਡਰ ਕਿੱਧਰੋਂ ਦੀ ਕ੍ਰਾਸ ਕੀਤਾ, ਕਿਹੜੀ ਸਾਈਡ ਤੋਂ ਆਏ ਸੋ ਫਿਰ? ਸ਼ੇਰਗੜ੍ਹ ਤੋਂ ਆਪਣਾ ਦੁੱਧੂ ਚੱਕ। ਅੱਛਾ। ਹਾਂ ਇਧਰੋਂ ਆਏ ਆ। ਤੇ ਇੱਧਰ ਤੁਹਾਡੀ ਕੋਈ ਰਿਸ਼ਤੇਦਾਰੀ ਹੈ ਸੀ ਪਹਿਲਾਂ ਕਿ ਨਹੀਂ? ਨਹੀਂ ਕੋਈ ਲੈਣਾ ਦੇਣਾ ਹੀ ਕੋਈ ਨਹੀਂ, ਪਤਾ ਹੀ ਨਹੀਂ ਇਧਰ ਦਾ, ਪਤਾ ਹੀ ਕੋਈ ਨਹੀਂ। ਜਿਸ ਤਰ੍ਹਾਂ ਕੋਈ ਓਪਰਾ ਬੰਦਾ ਕਦੇ ਗੈਰ ਇਲਾਕੇ ਜਾਣ ਕੇ ਬਹਿ ਜਾਂਦਾ, ਉਹ ਹਿਸਾਬ ਸੀ। ਹਾਂ ਹੁਣ ਤੇ ਚਲੋ ਉਮਰ ਕੱਢ ਲਿਆ, ਬੱਚੇ ਸਾਰੇ ਸਾਡੇ ਹੱਥਾਂ ਦੇ ਜੰਮ ਨੇ ਜਿੰਨੇ ਵੀ ਨੇ। ਤੇ ਇੱਥੇ ਚਾਚਾ ਇਸ ਪਿੰਡ ਦੇ ਜਦੋਂ ਤੁਸੀਂ ਆਏ ਹੋ, ਹਲੇ ਇੱਥੇ ਕੋਈ ਗੁਰਦੁਆਰੇ ਕੋਈ ਮੰਦਰ ਸ਼ੰਦਰ ਹੈ ਸਨ? ਹੈ ਸੀ। ਤੁਸੀਂ ਵੇਖੇ ਨੇ? ਹਾਂ ਇੱਕ ਉਹ ਉੱਥੇ ਸਾਈਆਂ ਦੇ ਮਹੱਲੇ ਸੀ, ਇੱਕ ਇੱਥੇ ਬਾਜ਼ਾਰ 'ਚ। ਤੇ ਇਹ ਜਗ੍ਹਾ ਜਿਹੜੀ ਸੀ, ਇੱਥੇ ਇਹਨਾਂ ਦੇ ਫੈਸਲੇ ਹੁੰਦੇ ਸੀ। ਸਿੱਖ ਕਰਦਾ ਹੁੰਦਾ ਸੀ ਕੋਈ, ਖਰੇ ਕੀ ਨਾਂ ਲੈਂਦੇ ਨਹੀਂ, ਉਹ ਆਉਂਦੇ ਨੇ। ਇੱਥੇ ਝੰਡਾ ਹੁੰਦਾ ਸੀ ਲੱਗਾ, ਤੇ ਇੱਥੇ ਬਹਿਣ ਖਲੋਣ ਆਇਆ ਸੀ। ਅੱਛਾ। ਹੁਣ ਤੇ ਦੁਕਾਨਾਂ ਪੈ ਗਈਆਂ। ਤੁਸੀਂ ਪੱਕਾ ਪਤਾ ਲੈਣਾ ਨਾ ਤੇ ਬੂਰੇ ਸਾਈ ਕੋਲੋਂ ਲਓ, ਤੁਹਾਨੂੰ ਅਲਫ ਤੋਂ ਲੈ ਕੇ ਨਾ। ਉਹ ਇੱਧਰ ਦੇ ਨੇ ਨਾ? ਉਹ ਇੱਥੋਂ ਦਾ ਜੰਮ ਹੈ। ਉਹ ਇੱਥੋਂ ਦਾ ਜੰਮ ਹੈ, ਤੇ ਇੱਥੋਂ ਦਾ ਸਾਰੇ ਉਹਨਾਂ ਨੇ ਇੰਨੇ ਕਤਰਾ ਜਾਣਦੇ ਨੇ। ਬਿਲਕੁਲ ਸਹੀ ਹੈ। ਇਹ ਵੀ ਇੱਥੋਂ ਦਾ ਜੰਮ ਹੈ। ਅੱਛਾ ਚਾਚਾ ਜੀ, ਹੁਣ ਆਖਰ ਤੇ ਇਹ ਦੱਸੋ ਕਿ ਜਿਹੜੀ ਇਹ ਆਪਣਾ ਤੁਸੀਂ ਇੱਥੇ ਸਜਾਦੇ ਆਏ ਹੋ, ਤੇ ਇਹ ਪਿੰਡ ਅੱਗੇ ਨਾਲੋਂ ਵਧਿਆ ਕਿ ਘਟਿਆ? ਵਧਿਆ। ਅੱਛਾ। ਵਧਿਆ ਅੱਗੇ ਨਾਲੋਂ। ਅੱਗੇ ਨਾਲੋਂ ਤਰੱਕੀ 'ਚ ਬਹੁਤਾ ਬੱਚਿਆਂ ਦੇ ਹੱਕ 'ਚ ਵੀ, ਤੇ ਉਸ ਤਰ੍ਹਾਂ ਵੀ। ਹਾਂ ਲਓ ਜੀ ਨਾਜ਼ਰੀਨ, ਇਹ ਸਨ ਸਾਡੇ ਬਜ਼ੁਰਗ ਜਿਨ੍ਹਾਂ ਬੜੀਆਂ ਮਜ਼ੇਦਾਰ ਗੱਲਾਂ ਬਣਦੀਆਂ ਦੱਸੀਆਂ ਨੇ। ਇਹਦੇ ਨਾਲ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।